अस्सलाम वालेकुम, सत श्री अकाल और नमस्कार ਦੋਸਤੋ। ਗੁਰਦੁਆਰਾ ਜਨਮ ਅਸਥਾਨ ਸੂ ਗੁਰਪੁਰਬ ਦੀਆਂ ਖਾਸ ਤਕਰੀਬਾਤ ਦੇ ਨਾਲ ਪਹਿਲੇ ਲਾਈਵ ਨਾਲ ਅਸੀਂ ਹਾਜ਼ਰ ਹਾਂ। ਅੱਜ ਮੁxtਲਿਫ ਸੰਗਤਾਂ ਦੁਨੀਆ ਭਰ ਤੋਂ ਗੁਰਦੁਆਰਾ ਜਨਮ ਅਸਥਾਨ ਇੱਥੇ ਪਹੁੰਚ ਰਹੀਆਂ ਹਨ। ਖਾਸ ਕਰ ਇੱਥੇ ਜਿਹੜੇ ਸਿੰਧ ਔਰ ਬਲੋਚਿਸਤਾਨ ਪਾਕਿਸਤਾਨ ਦੀਆਂ ਸੰਗਤਾਂ ਹਨ ਔਰ ਯੂਕੇ, ਅਮਰੀਕਾ ਔਰ ਕੈਨੇਡਾ, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੀਆਂ ਸੰਗਤਾਂ ਹਨ, ਸਿੱਖ ਸੰਗਤਾਂ ਹਨ, ਉਹ ਇੱਥੇ ਪਹੁੰਚ ਚੁੱਕੀਆਂ ਹਨ। ਅੱਜ ਤੋਂ ਖਾਸ ਇੱਥੇ ਜਿਹੜੀਆਂ ਹਨ ਬਾਬਾ ਜੀ ਦੀਆਂ ਤਕਰੀਬਾਤ 552ਵੇਂ ਜਨਮ ਦਿਨ ਦੀਆਂ ਜੋ ਇੱਥੇ ਸਰਮਨੀਜ਼ ਹਨ, ਸੈਲੀਬ੍ਰੇਸ਼ਨਸ ਹਨ, ਉਹਨਾਂ ਦਾ ਅੱਜ ਤੋਂ ਆਗਾਜ਼ ਹੋ ਚੁੱਕਿਆ ਹੈ। ਸੋ ਅਸੀਂ ਤੁਹਾਨੂੰ ਇਸ ਟਾਈਮ ਲਾਈਵ ਦਿਖਾ ਰਹੇ ਹਾਂ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਇਹ ਸਾਰੇ ਮੰਜ਼ਰ। ਤੁਸੀਂ ਇਹਦੇ ਨਾਲ ਦਰਸ਼ਨ ਦੀਦਾਰ ਵੀ ਕਰੋਗੇ, ਅਸੀਂ ਤੁਹਾਡੇ ਲੋਕਾਂ ਨਾਲ ਗੱਲ ਵੀ ਕਰਾਵਾਂਗੇ ਔਰ ਤੁਹਾਨੂੰ ਪੂਰੇ ਗੁਰਦੁਆਰੇ ਦੇ ਅੰਦਰ ਜੋ ਜੋ ਇੱਥੇ ਹੋ ਰਿਹਾ ਹੈ, ਜਿਸ ਤਰ੍ਹਾਂ ਲੋਕਾਂ ਦਾ ਜੋਸ਼ੋ ਜਜ਼ਬਾ ਹੈ, ਇਹ ਅਸੀਂ ਤੁਹਾਨੂੰ ਸਾਰਾ ਦਿਖਾਵਾਂਗੇ। ਸੋ ਆਓ ਚੱਲਦੇ ਹਾਂ। ਇੱਥੇ ਜ਼ਿਆਦਾਤਰ ਜਿਹੜੇ ਲੋਕ ਹਾਂ ਸਿੰਧ ਤੋਂ ਸਿੱਖ ਕਮਿਊਨਿਟੀ ਦੇ ਨਾਲ ਜਿਹੜੀ ਇੱਕ ਹਿੰਦੂ ਕਮਿਊਨਿਟੀ ਹੈ, ਉਹ ਬੜੀ ਵੱਡੀ ਤਾਦਾਦ ਦੇ ਵਿੱਚ, ਬੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਰਲਤ ਕਰਦੀ ਹੈ। ਇੱਥੇ ਜਿਤਨੇ ਲੋਕ ਤੁਹਾਨੂੰ ਇਸ ਵੇਲੇ ਨਜ਼ਰ ਆ ਰਹੇ ਨੇ, ਇਹ ਸਾਰੇ ਸਿੰਧ ਤੋਂ ਔਰ ਬਲੋਚਿਸਤਾਨ ਤੋਂ ਔਰ ਬਾਕੀ ਪੰਜਾਬ ਦੇ ਮੁxtਲਿਫ ਥਾਵਾਂ ਤੋਂ ਉਹ ਲੋਕ ਆਏ ਹੋਏ ਨੇ। ਜਿਹੜੇ ਇੰਡੀਆ ਤੋਂ ਸਿੱਖ ਜੱਥੇ ਅੱਜ ਇੱਥੇ ਪਹੁੰਚਣਗੇ, ਉਹ ਤਕਰੀਬਨ ਕੋਈ 1 ਘੰਟੇ ਬਾਅਦ ਇੱਥੇ ਪਹੁੰਚਣਾ ਸ਼ੁਰੂ ਹੋ ਜਾਣਗੇ ਔਰ ਦੱਸਿਆ ਗਿਆ ਹੈ ਕਿ ਕੋਈ 3000 ਦੀ ਗਿਣਤੀ ਦੇ ਵਿੱਚ ਇੰਡੀਅਨ ਪੰਜਾਬ ਤੋਂ ਜਾਂ ਬਾਕੀ ਇੰਡੀਆ ਤੋਂ ਲੋਕ ਇੱਥੇ ਉਹ ਪਹੁੰਚ ਰਹੇ ਨੇ। ਜਿਵੇਂ ਹੀ ਉਹ ਪਹੁੰਚਣਗੇ ਅਸੀਂ ਤੁਹਾਡੀ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਕਿ ਉਹ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚੇ ਔਰ ਇੱਥੇ ਆਉਣਾ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਿਆ ਔਰ ਇਸ ਤੋਂ ਪਹਿਲੇ ਕਿਆ ਉਹ ਆਏ ਜਾਂ ਨਹੀਂ ਆਏ। ਸੋ ਇਸ ਵੇਲੇ ਗੁਰਦੁਆਰਾ ਜਨਮ ਅਸਥਾਨ ਤੋਂ ਤੁਸੀਂ ਲਾਈਵ ਮੰਜ਼ਰ ਜਿਹੜੇ ਆ ਉਹ ਦੇਖ ਰਹੇ ਹੋ। ਸਫਾਈ ਦੇ ਬੜੇ ਇੰਤਜ਼ਾਮਾਤ ਤੁਸੀਂ ਇੱਥੇ ਦੇਖਣ ਦੇ ਵਿੱਚ, ਤੁਸੀਂ ਨਾਲ ਸਫਾਈ ਵਾਲੇ ਲੋਕ ਵੀ ਇੱਥੇ ਫਿਰ ਰਹੇ ਹੋਣਗੇ। ਅੱਜ ਇੱਥੇ ਰਸ਼ ਪੈਣਾ, ਖਲਕਤ ਦਾ ਆਉਣਾ ਉਹ ਸ਼ੁਰੂ ਹੋ ਗਿਆ ਹੈ ਔਰ ਕੱਲ੍ਹ ਇੱਥੇ ਜੋ ਹੈ ਇੱਥੇ ਬਹੁਤ ਜ਼ਿਆਦਾ ਲੋਕਾਂ ਦਾ ਉਹ ਤਵੱਕਾ ਅਸੀਂ ਕਰਦੇ ਹਾਂ ਕਿ ਇੱਥੇ ਲੋਕ ਇੱਥੇ ਆਉਣਗੇ। ਲੈਫਟ ਸਾਈਡ 'ਤੇ ਸਰੋਵਰ ਹੈ, ਸਰੋਵਰ ਦੇ ਬਿਲਕੁਲ ਤੁਸੀਂ ਦਰਸ਼ਨ ਦੀਦਾਰ ਕਰ ਸਕਦੇ ਹੋ। ਇੱਥੋਂ ਲਾਈਵ ਮੰਜ਼ਰ ਤੁਸੀਂ ਦੇਖ ਸਕਦੇ ਹੋ। ਸਰੋਵਰ ਦੇ ਨਾਲ ਹੀ ਇੱਧਰ ਜੋੜਾ ਘਰ ਜਾਂ ਇੱਥੇ ਜੂਤਾ ਘਰ ਉਹ ਬਣਾਇਆ ਗਿਆ ਹੈ। ਅਗਰ ਤੁਸੀਂ ਇੱਥੇ ਆਉਣਾ ਹੈ ਬਾਬਾ ਜੀ ਦੇ ਇਸ ਪ੍ਰਕਾਸ਼ ਪੁਰਬ ਦੇ ਵਿੱਚ ਰਲਤ ਲਈ, ਇਹਨਾਂ ਖੁਸ਼ੀਆਂ ਦੇ ਵਿੱਚ ਤੁਸੀਂ ਇੱਥੇ ਵੀ ਸ਼ਾਮਿਲ ਹੋਣਾ ਹੈ, ਤਾਂ ਤੁਹਾਨੂੰ ਅਸੀਂ ਸਾਰੀਆਂ ਚੀਜ਼ਾਂ ਦਿਖਾਵਾਂਗੇ ਤਾਂ ਕਿ ਤੁਹਾਨੂੰ ਇੱਥੇ ਪਤਾ ਹੋਏ ਕਿ ਕਿਹੜੇ ਅਰੇਂਜਮੈਂਟਸ ਇੱਥੇ ਕੀਤੇ ਗਏ ਹਨ, ਤੁਹਾਡੇ ਵਾਸਤੇ ਆਸਾਨੀ ਰਹੇ। ਅਗਰ ਤੁਸੀਂ ਬਾਕੀ ਥਾਵਾਂ 'ਤੇ ਬੈਠੇ ਹੋ, ਤੁਸੀਂ ਇਹ ਮੈਸੇਜ ਆਪਣੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤੇ ਇਸ ਤੋਂ ਤੁਸੀਂ ਉਹਨਾਂ ਲੋਕਾਂ ਤੱਕ ਪਹੁੰਚਾ ਸਕਦੇ ਹੋ। ਇੱਥੇ ਤੁਸੀਂ ਆਪਣੇ ਜਿਹੜੇ ਜੋੜੇ ਆ, ਤੁਸੀਂ ਜੁੱਤੇ ਆ, ਉਹ ਬਿਲਕੁਲ ਸਰੋਵਰ ਦੇ ਨਾਲ ਤੁਸੀਂ ਉਹ ਉਤਾਰ ਸਕਦੇ ਹੋ। ਇਹ ਦਿਖਾਓ ਅੰਜਮ ਸਾਹਿਬ, ਇਹ ਸਾਰਾ ਕਿ ਇਹ ਮੰਜ਼ਰ ਹੈ। ਲੈਫਟ ਸਾਈਡ ਤੇ ਜੂਤਾ ਘਰ ਬਣਾਇਆ ਗਿਆ ਹੈ। ਆਮ ਦਿਨਾਂ ਦੇ ਵਿੱਚ ਰਾਈਟ ਸਾਈਡ ਤੇ ਹੁੰਦਾ ਸੀ ਤਾਂ ਅੱਜ ਜਿਹੜੀਆਂ ਸੰਗਤਾਂ ਨੇ ਇੱਥੇ ਆਉਣਾ ਹੈ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਵੇ। ਕੁਝ ਸਾਡੇ ਸਿੱਖ ਵੀਰ ਇਸ ਵੇਲੇ ਤੱਕ ਪਹੁੰਚ ਚੁੱਕੇ ਆ। ਹਾਂਜੀ, ਕਿੱਥੋਂ ਆਉਣਾ ਹੋਇਆ ਜੀ? ਪੰਜਾ ਸਾਹਿਬ ਤੋਂ। ਤੁਸੀਂ ਪੰਜਾਬੀ ਬੋਲ ਲੈਂਦੇ ਹੋ? ਹਾਂ, ਜ਼ਬਰਦਸਤ। ਪੰਜਾ ਸਾਹਿਬ ਤੋਂ ਆਉਣਾ ਹੋਇਆ? ਹਸਨ ਅਬਦਾਲ ਤੋਂ। ਅੱਛਾ, ਤੇ ਅੱਜ ਹੀ ਪਹੁੰਚਣਾ ਹੋਇਆ ਇੱਥੇ? ਨਹੀਂ, ਮੈਂ ਕੱਲ ਆਇਆ ਜੀ। ਤੁਸੀਂ ਕੱਲ ਇੱਥੇ ਪਹੁੰਚੇ ਹੋ? ਜੀ ਜੀ। ਤੇ ਕਿਵੇਂ ਲੱਗਦਾ ਹੈ ਬਾਬਾ ਜੀ ਦੇ ਜਿਹੜਾ ਪ੍ਰਕਾਸ਼ ਪੁਰਬ ਹੈ, 3 ਦਿਨ ਦੀਆਂ ਤਕਰੀਬਾਤ ਔਰ ਉਸ ਤੋਂ ਬਾਅਦ ਮੁxtਲਿਫ ਸੰਗਤਾਂ ਨੇ ਬਾਕੀ ਗੁਰਦੁਆਰਿਆਂ ਦੇ ਵਿੱਚ ਜਾਣਾ ਹੋਏਗਾ ਤੇ ਇੱਕ ਮੇਲਾ ਲੱਗਦਾ ਹੈ, ਖੁਸ਼ ਹੁੰਦੇ ਹੋ ਜਿਹੜੀ ਦੁਨੀਆ ਭਰ ਤੋਂ ਸੰਗਤਾਂ ਆਉਂਦੀਆਂ? ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਅਸੀਂ ਮਨਾਉਂਦੇ ਹਾਂ, ਬੜੇ ਪਿਆਰ ਔਰ ਸ਼ਰਧਾ ਨਾਲ ਮਨਾਉਂਦੇ ਹਾਂ ਔਰ ਬੜੀ ਖੁਸ਼ੀ ਹੋਣੀ ਕਿ ਬਾਹਰੋਂ ਸੰਗਤਾਂ ਆਉਣੀਆਂ ਨੇ। ਪਾਕਿਸਤਾਨੀ ਮੁਕਾਮੀ ਲੋਕ ਇੱਥੇ ਜਿਹੜੇ ਉਹ ਤੇ ਵੈਸੇ ਆ ਰਹੇ ਨੇ, ਜਿਹੜੇ ਬਾਹਰ ਦੀ ਸੰਗਤਾਂ ਨੇ ਉਹ ਵਿਜ਼ਿਟ ਕਰਕੇ ਇੱਥੇ ਖੁਸ਼ੀ ਖੂਬੀ ਨਾਲ ਚਲੇ ਜਾਂਦੇ ਨੇ ਤੇ ਸਾਨੂੰ ਵੀ ਖੁਸ਼ੀ ਹੋਣੀ ਕਿ ਉਹ ਵੀ ਖੁਸ਼ ਹੋ ਕੇ ਨਿਕਲ ਜਾਂਦੇ ਨੇ ਕਿ ਅਸੀਂ ਆਏ ਹਾਂ ਪਾਕਿਸਤਾਨ। ਤੇ ਉਹਨਾਂ ਦੇ ਇੰਤਜ਼ਾਮਾਤ, ਲੰਗਰ ਦੇ ਖਾਣੇ ਪੀਣੇ, ਗੁਰਦੁਆਰੇ ਦੇ ਰਹਿਣ ਸਹਿਣ ਦੇ ਪ੍ਰੋਗਰਾਮ, ਜ਼ਬਰਦਸਤ ਪ੍ਰੋਗਰਾਮ ਚੱਲ ਗਏ ਨੇ। ਤੁਹਾਡਾ ਕੀ ਨਾਂ ਹੈ ਜੀ? ਤੁਸੀਂ ਕਿੱਥੋਂ ਆਏ? ਮੰਦਰ ਸਿੰਘ ਪੰਜਾ ਸਾਹਿਬ।
ਤੁਸੀਂ ਵੀ ਪੰਜਾ ਸਾਹਿਬ पंजा ਤੋਂ ਆਏ साहिब है। ਹੋ? ਜੋੜੀ ਹੈ? हाँ जोड़ी है। ਅੱਛਾ ਅੱਛਾ ਇਹ ਮੇਰੇ ਰਿਸ਼ਤੇਦਾਰ ਨੇ। ਅੱਛਾ, ਤੁਹਾਡੇ ਰਿਸ਼ਤੇਦਾਰ ਹੈ। ਰਿਸ਼ਤੇਦਾਰ ਜੀ। ਹੈ। ਤੇ ਕਿਵੇਂ ਦਾ ਲੱਗਿਆ, ਤੁਸੀਂ ਆਪਣੇ ਐਕਸਪੀਰੀਅੰਸ ਸ਼ੇਅਰ ਕਰੋ। बहुत अच्छा वाला। ਜੀ ਇਹ ਸਨ ਇੱਥੋਂ ਦੀਆਂ ਜਿਹੜੀਆਂ ਸਾਡੀਆਂ ਇੱਥੋਂ ਦੇ ਤੁਸੀਂ ਕਹਿ ਲਓ ਲੋਕਲ ਸੰਗਤਾਂ, ਪੰਜਾਬ ਦੇ ਅੰਦਰ ਰਹਿਣ ਵਾਲੇ ਲੋਕ ਜਿਹੜੇ ਆ, ਕਿ ਇਹਨਾਂ ਨੂੰ ਇੰਤਜ਼ਾਰ ਹੁੰਦਾ ਹੈ ਸਾਲ ਭਰ ਕੇ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਤੇ ਇਹਨਾਂ ਨੇ ਇੱਥੇ ਪਹੁੰਚਣਾ ਹੋਏਗਾ। ਸਲਾਮ ਅਲੈਕੁਮ, ਕੀ ਹਾਲ ਹੈ? ਠੀਕ ਹੋ ਤੁਸੀਂ? ਠੀਕ ਹੋ, ਖੈਰ ਖੈਰੀਅਤ। ਤੇ ਤੁਸੀਂ ਦੱਸੋ ਕੀ ਨਾਂ ਹੈ ਆਪਣਾ? ਫਿਲਹਾਲ ਇੰਟਰਵਿਊ ਨਹੀਂ ਤੇ ਅੱਛਾ, ਇਸ 'ਚ ਇੰਟਰਵਿਊ ਇਹ ਸਾਡੇ ਮਿਲਣ ਵਾਲੇ ਹਨ ਜੀ, ਇਹ ਸਾਡੇ ਮਿਲਣ ਵਾਲੇ ਹਨ ਜੀ। ਤੇ ਇਹ ਫਿਰ ਬਾਅਦ ਦੇ ਵਿੱਚ ਇੰਟਰਵਿਊ ਅਸੀਂ ਇਹਨਾਂ ਦਾ ਕਰਾਂਗਾ। ਫਿਲਹਾਲ ਤੁਹਾਨੂੰ ਲਾਈਵ ਕੁਝ ਦਿਖਾਉਂਦੇ ਹਾਂ। ਆਓ ਜੀ, ਅੱਗੇ ਚੱਲਦੇ ਹਾਂ ਜੀ, ਅੱਗੇ ਦੇ ਤੁਹਾਨੂੰ ਦਰਸ਼ਨ ਦੀਦਾਰ ਕਰਵਾਉਂਦੇ ਹਾਂ। ਇਹ ਹੈ ਫੁੱਲਾਂ ਨਾਲ ਗੁਰਦੁਆਰੇ ਨੂੰ ਸਜਾ ਦਿੱਤਾ ਗਿਆ ਹੈ ਤੇ ਬੜੇ ਸੋਹਣਾ ਰੰਗ ਰੋਗਨ ਵੀ ਹੋ ਚੁੱਕਾ ਹੈ। ਪਿਛਲੀ ਦਫਾ ਅਸੀਂ ਇੱਥੇ ਦੇ ਵਿੱਚ ਦੇਖਿਆ ਸੀ, ਤੁਹਾਨੂੰ ਅਸੀਂ ਦਿਖਾ ਰਹੇ ਸੀ, ਤੇ ਇਹਦੇ ਵਿੱਚ ਇੱਕ ਨੀਲੇ ਡਾਟ ਸੀ, ਨੀਲੇ ਫੁੱਲਾਂ ਦਾ ਸੀ। ਇਸ ਦਫਾ ਉਹ ਨਹੀਂ ਹੈ, ਇਸ ਦਫਾ ਵਾਈਟ ਹੈ, ਔਰ ਵਾਈਟ ਦੇ ਨਾਲ ਨਾਲ ਜਿਹੜਾ ਪੰਜਾਬ ਦਾ ਰੰਗ ਹੈ, ਬਸੰਤੀ ਰੰਗ, ਉਹ ਸਾਨੂੰ ਚਾਰ ਚਫੇਰੇ ਨਜ਼ਰ ਆ ਰਹੀ ਹੈ। ਉਸ ਤੋਂ ਬਾਅਦ ਥੋੜਾ ਜਿਹਾ ਅੱਗੇ ਹੋ ਕੇ ਅਸੀਂ ਅਗਰ ਤੁਹਾਨੂੰ ਸਾਡੇ ਕੈਮਰਾਮੈਨ ਦਿਖਾ ਸਕਣ, ਤੇ ਅੰਦਰ ਫੁੱਲਾਂ ਦੇ ਨਾਲ ਬਹੁਤ ਅੱਛਾ ਸਜਾਇਆ ਗਿਆ ਹੈ। ਇਹ ਗੁਰਦੁਆਰਾ ਦੀ ਤੁਸੀਂ ਕਹਿ ਲਓ ਮੇਨ ਇੰਟਰਸ ਹੈ, ਜਿੱਥੋਂ ਸਾਰੇ ਲੋਕ ਐਂਟਰ ਹੁੰਦੇ ਆ। ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਸਾਰਾ ਸਜਾ ਦਿੱਤਾ ਗਿਆ ਹੈ। ਬੜੇ ਹੀ ਸੋਹਣੇ ਰੰਗਾਂ ਦੇ ਫੁੱਲ, ਚਾਰ ਚੁਫੇਰੇ ਅਸੀਂ ਜਦੋਂ ਦੇਖਦੇ ਹਾਂ ਤੇ ਫੁੱਲ ਹੀ ਫੁੱਲ ਸਾਨੂੰ ਨਜ਼ਰ ਆਉਂਦੇ ਨੇ। ਅਸੀਂ ਤੁਹਾਨੂੰ ਅੰਦਰ ਤੇ ਥੋੜੀ ਦੇਰ ਤੱਕ ਲੈ ਚੱਲਾਂਗੇ, ਕਿਉਂਕਿ ਇੱਥੇ ਫਿਰ ਅੰਦਰ ਜਾਵਾਂਗੇ ਤੇ ਫਿਰ ਸਾਰਾ ਲਾਈਵ ਅੰਦਰ ਤੋਂ ਤੁਹਾਨੂੰ ਦਿਖਾਵਾਂਗੇ। ਫਿਲਹਾਲ ਅਸੀਂ ਬਾਹਰ ਲੋਕਾਂ ਦੇ ਜਿਸ ਤਰੀਕੇ ਨਾਲ ਆਉਣਾ ਹੈ ਤੁਹਾਨੂੰ ਅਸੀਂ ਉਹ ਦਿਖਾਉਂਦੇ ਹਾਂ। ਇਸ ਤਰ੍ਹਾਂ ਅਸੀਂ ਚੱਲਦੇ ਹਾਂ ਲੰਗਰ ਹਾਲ ਵੱਲ, ਔਰ ਬਾਬਾ ਗੁਰੂ ਨਾਨਕ ਦਾ ਜਿਹੜਾ ਲੰਗਰ ਹਾਲ ਹੈ, ਇਹਦਾ ਵੀ ਇੱਕ ਆਪਣਾ ਫਲਸਫਾ ਹੈ, ਆਪਣਾ ਇੱਕ ਨਜ਼ਰੀਆ ਹੈ ਕਿ ਇਹ ਕਦੋਂ ਤੋਂ ਕਾਇਮ ਹੈ, ਕਿੱਥੋਂ ਇਹ ਸ਼ੁਰੂ ਹੋਇਆ। ਉਹੀ ਸੱਚਾ ਸੌਦਾ ਜਿਹੜਾ 20 ਰੁਪਏ ਤੋਂ ਸ਼ੁਰੂ ਹੁੰਦਾ ਹੈ, ਔਰ ਦੁਨੀਆ ਜਹਾਨ ਦੇ ਵਿੱਚ ਅੱਜ ਇਹ ਹਰ ਗੁਰਦੁਆਰੇ ਦੇ ਅੰਦਰ, ਹਰ ਗੁਰੂ ਘਰ ਦੇ ਵਿੱਚ ਤੁਹਾਨੂੰ ਮੁਫਤ ਲੰਗਰ, ਵਾਫਰ ਲੰਗਰ ਔਰ ਅੱਛਾ ਲੰਗਰ ਉਹ ਮਜ਼ਹਬਾਂ ਤੋਂ ਉੱਤੇ ਹੋ ਕੇ ਤੁਹਾਨੂੰ ਇੱਥੇ ਮਿਲੇਗਾ। ਇਹਦੇ 'ਚ ਕਿਤੇ ਨਹੀਂ ਕਿਹਾ ਜਾਂਦਾ ਕਿ ਤੁਸੀਂ ਕਿਹੜੇ ਮਜ਼ਹਬ ਦੇ ਹੋ, ਕਿਹੜੇ ਮਸਲਕ ਦੇ ਹੋ। ਸੋ ਸਭ ਲਈ ਆਓ, ਸਭ ਲਈ ਗੁਰੂ ਦਾ ਘਰ ਹਾਜ਼ਰ ਹੈ, ਗੁਰੂ ਦਾ ਲੰਗਰ ਹਾਜ਼ਰ ਹੈ। ਖੁਸ਼ੀਆਂ ਹਨ ਸਭ ਦੇ ਚਿਹਰੇ ਤੇ। ਇੱਥੇ ਕੋਈ ਚਿਹਰਾ ਤੁਹਾਨੂੰ ਅਫਸੁਰਦਾ ਨਹੀਂ ਨਜ਼ਰ ਆਏਗਾ, ਸਭ ਹੱਸਦੇ ਖੇਡਦੇ ਤੁਹਾਨੂੰ ਨਜ਼ਰ ਆਉਣਗੇ। ਕਿਉਂਕਿ ਦੱਸਦੇ ਜਾਈਏ ਆਪਣੇ ਮੁਸਲਿਮ ਵੀਰਾਂ ਨੂੰ ਕਿ ਇਹ ਮੇਲਾ ਹੈ ਬਾਬਾ ਜੀ ਦਾ। ਇਹ ਜਦੋਂ ਬਾਬਾ ਜੀ ਜੰਮੇ ਸਨ ਅੱਜ ਤੋਂ 552 ਸਾਲ ਪਹਿਲੇ, ਤੇ ਐਸੇ ਹੀ ਪਾਕਿਸਤਾਨ ਦੇ ਵਿੱਚ ਜਿਹੜਾ ਜਨਮ ਸਥਾਨ ਜਿਹੜਾ ਬੋਲਿਆ ਜਾਂਦਾ ਗੁਰਦੁਆਰਾ ਨਨਕਾਣਾ ਸਾਹਿਬ ਦੇ ਅੰਦਰ, ਇੱਥੇ ਹੀ ਆਪ ਦਾ ਜੰਮਪਲ ਹੁੰਦਾ ਹੈ। ਔਰ ਇੱਥੋਂ ਹੀ ਉਹ ਅੱਗੇ ਸਾਰਾ ਕੁਝ ਜਿਹੜਾ ਫਲਸਫਾ ਦੁਨੀਆ ਜਹਾਨ ਨੂੰ ਮਿਲਿਆ, ਅਮਨ ਦਾ, ਰਵਾਦਾਰੀ ਦਾ, ਇਨਸਾਨੀਅਤ ਦਾ, ਉਹ ਸਾਰਾ ਇੱਥੋਂ ਹੀ ਉਹ ਜਨਮ ਜਿਹੜਾ ਹੁੰਦਾ ਹੈ ਉਹ ਇੱਥੇ ਹੁੰਦਾ ਹੈ ਬਾਬਾ ਜੀ ਦਾ। ਸਫਾਈ ਸੁਥਰਾਈ ਦਾ ਵੀ ਖਾਸ ਇੰਤਜ਼ਾਮ ਸਾਨੂੰ ਹਰ ਜਗ੍ਹਾ ਤੇ ਵੇਖਣ ਨੂੰ ਮਿਲਦਾ ਹੈ। ਇੱਥੇ ਤੁਹਾਨੂੰ ਲੰਗਰ ਸਟੋਰ ਵੀ ਹੈ ਕਿ ਤੁਸੀਂ ਇੱਥੇ ਆਉਂਦੇ ਹੋ, ਤੁਹਾਨੂੰ ਸੁੱਕਾ ਰਾਸ਼ਨ ਲੰਗਰ ਲਈ ਚਾਹੀਦਾ ਹੈ ਤੇ ਉਹ ਵੀ ਇੱਥੇ ਅਵੇਲੇਬਲ ਹੈ। ਅਸਲਾਮ ਅਲੈਕੁਮ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਹੈ ਜੀ ਇੱਥੇ ਪੂਰਾ ਸਟੋਰ ਬਣਾ ਦਿੱਤਾ ਗਿਆ ਹੈ ਕਿ ਅਗਰ ਤੁਸੀਂ ਇੱਥੋਂ ਆ ਕੇ ਕੁਝ ਲੈਣਾ ਚਾਹੁੰਦੇ ਹੋ ਗੁਰੂ ਘਰ ਦੀ ਸੇਵਾ ਵਾਸਤੇ, ਤੇ ਤੁਸੀਂ ਇਸ ਤੋਂ ਲੰਗਰ ਸਟੋਰ ਤੋਂ ਤੁਸੀਂ ਇਹ ਲੈ ਸਕਦੇ ਹੋ। ਬਿਲਕੁਲ ਲੰਗਰ ਹਾਲ ਦੇ ਸੱਜੇ ਪਾਸੇ ਜਦੋਂ ਤੁਸੀਂ ਇੰਟਰ ਹੋਵੋਗੇ ਤੇ ਇਹ ਤੁਹਾਨੂੰ ਸਾਹਮਣੇ ਦੋਸਤ ਬੈਠੇ ਨਜ਼ਰ ਆਉਣਗੇ ਜੀ। ਹਾਂ, ਇਹਦੇ ਨਾਲ ਨਾਲ ਇੱਥੇ ਲੰਗਰ ਅਗਰ ਤੁਸੀਂ ਖੁਸ਼ਕ ਲਿਆਉਂਦੇ ਹੋ ਤੇ ਇੱਥੇ ਉਹ ਜਮ੍ਹਾਂ ਵੀ ਕਰਾਇਆ ਜਾਂਦਾ ਹੈ।
ਲੋਕਾਂ ਦਾ ਆਪਣੀ ਮੁਹੱਬਤ ਜਿਸ ਤਰੀਕੇ ਦੇ ਨਾਲ ਇੱਥੇ ਤੁਹਾਨੂੰ ਨਜ਼ਰ ਆ ਰਹੇ ਹਨ ਸਾਰੇ, ਕੋਈ ਬੂਹੇ ਬੈਠਾ ਹੈ, ਕੋਈ ਕਿਵੇਂ ਇੱਥੇ ਆਪਣਾ ਦੇਖ ਰਿਹਾ ਵਾ। ਇਹ ਸਾਰੇ ਲੋਕ ਦਿਖਾਓ ਜੀ ਕਿਸ ਤਰੀਕੇ ਦੇ ਨਾਲ ਇੱਥੇ ਬੈਠੇ ਹੋ ਤੁਹਾਨੂੰ ਨਜ਼ਰ ਆ ਰਹੇ ਹਨ। ਕੋਈ ਉਹ ਨਹੀਂ ਹੈ ਕਿ ਮੈਂ ਬੁੰਝੇ ਨਹੀਂ ਬੈਠਣਾ, ਮੈਂ ਇੱਥੇ ਨਹੀਂ ਬੈਠਣਾ, ਇੱਥੇ ਸਭ ਆ ਕੇ ਬਹੁਤ ਜ਼ਿਆਦਾ ਖੁਸ਼ ਇੱਥੇ ਬੈਠੇ ਆ। ਜੀ ਜੀ, ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਰੈਸਕਿਊ ਦੇ ਇੱਥੇ ਖਾਸ ਇੰਤਜ਼ਾਮਾਤ ਹਨ। ਇੱਥੇ ਸਾਰੇ ਸਿਲੰਡਰਸ ਵੀ ਤੁਹਾਨੂੰ ਨਜ਼ਰ ਆ ਰਹੇ ਹਨ, ਇੱਥੇ ਜਵਾਨ ਵੀ ਤੁਹਾਨੂੰ ਐਕਟਿਵ ਬੈਠੇ ਹੋ ਨਜ਼ਰ ਆ ਰਹੇ ਹਨ। ਸਾਰੇ ਤੁਹਾਨੂੰ ਇੰਤਜ਼ਾਮਾਤ ਜਿਹੜੀ ਇੱਥੇ ਪੰਜਾਬ ਸਰਕਾਰ ਹੈ, ਸਾਡੀ ਪਾਕਿਸਤਾਨੀ ਸਰਕਾਰ ਹੈ, ਉਹਦੇ ਵੱਲੋਂ ਹਰ ਥਾਂ ਤੇ ਬਹੁਤ ਅੱਛੇ ਤੁਹਾਨੂੰ ਇੰਤਜ਼ਾਮਾਤ ਦੇਖਣ ਨੂੰ ਮਿਲਣਗੇ। ਪਿੱਛੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿੱਥੇ ਪੂਰਾ ਇੱਕ ਬਾਜ਼ਾਰ ਬਣ ਚੁੱਕਾ ਹੈ। ਇਹਨੂੰ ਅਸੀਂ ਲੰਗਰ ਬਾਜ਼ਾਰ ਕਹਿ ਸਕਦੇ ਹਾਂ, ਜਿੱਥੇ ਹਰ ਪੂਰੀਆਂ ਸੰਗਤਾਂ ਇੱਥੋਂ ਦੁਨੀਆ ਭਰ ਤੋਂ ਆ ਕੇ ਇੱਥੇ ਆਪਣਾ ਆਪਣਾ ਲੰਗਰ ਉਹ ਵੰਡ ਰਹੀਆਂ ਹਨ। ਪਿੱਛੇ ਥੋੜਾ ਜਿਹਾ ਅੰਜਮ ਸਾਹਿਬ ਅਸੀਂ ਪਿੱਛੇ ਚੱਲਦੇ ਹਾਂ, ਇੱਥੇ ਸੇਵਾ ਹੋ ਰਹੀ ਹੈ, ਬਰਤਨ ਮਾਂਜੇ ਜਾ ਰਹੇ ਹਨ। ਦੁਨੀਆ ਭਰ ਤੋਂ ਜਿਹੜੇ ਇੱਥੇ ਸਾਡੀਆਂ ਮਾਵਾਂ ਭੈਣਾਂ ਇੱਥੇ ਆਈਆਂ ਹਨ, ਉਹ ਸਾਰੀ ਸਫਾਈ ਸੁਥਰਾਈ ਨਾਲ ਨਾਲ ਉਹ ਭਾਂਡੇ ਮਾਂਜ ਰਹੇ ਹਨ। ਔਰ ਇਸ ਸੇਵਾ ਦਾ ਇਹਨਾਂ ਦਾ ਪੂਰੇ ਸਾਲ ਭਰ ਇਹਨਾਂ ਨੂੰ ਇਹ ਆਸ ਰਹਿੰਦੀ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਆਪਣੀ ਸੇਵਾ ਕਰਨੀ। ਆਓ ਜੀ ਅੱਗੇ ਦਿਖਾਈਏ ਕੁਝ ਕਿਸ ਤਰੀਕੇ ਦੇ ਨਾਲ ਸਬਜ਼ੀਆਂ ਕੱਟੀਆਂ ਜਾ ਰਹੀਆਂ ਹਨ, ਕਿਸ ਤਰੀਕੇ ਦੇ ਨਾਲ ਤਿਆਰ ਦਾਲਾਂ ਹਨ, ਸਾਰਾ ਕੁਝ ਇੱਥੇ ਤੁਹਾਨੂੰ ਇਸ ਸਾਈਡ ਤੇ ਨਜ਼ਰ ਲੰਗਰ ਹਾਲ ਦੇ ਨਾਲ ਨਾਲ ਇੱਥੇ ਸਾਰੀਆਂ ਦੇਗਾਂ ਪੱਕ ਰਹੀਆਂ ਹਨ। ਸਭ ਕੁਝ ਇੱਥੇ ਖੁੱਲੀ ਔਰ ਵਾਫਰ ਮਿਕਦਾਰ ਦੇ ਵਿੱਚ ਤੁਹਾਨੂੰ ਇੱਥੇ ਮਿਲੇਗਾ। ਇੱਧਰ ਲਿਆਓ ਜੀ ਜ਼ਰਾ ਦਿਖਾਈਏ, ਇਹ ਦਿਖਾਓ ਸਬਜ਼ੀ ਕੱਟਦੇ ਸਾਰਾ ਕੁਝ ਤੁਹਾਨੂੰ ਦਿਖਾ ਸਕਦੇ ਹਾਂ। ਲਿਆਓ ਸਰ ਅੱਗੇ ਲਿਆਓ। ਇਹ ਸੇਵਾ ਕਰਦੇ ਲੋਕ ਦੇਖੋ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਲਾਈਵ ਜਾ ਰਹੇ ਹੋ, ਗੱਲਬਾਤ ਕਰਨਾ ਚਾਹੋਗੇ? ਕਿੱਥੋਂ ਆਏ ਹੋ? ਅੱਛਾ ਅੱਛਾ, ਉਹ ਕਹਿੰਦੇ ਨੇ ਕਿ ਇੱਧਰ ਦਿਖਾਓ ਜੀ। ਸੋ ਅਸੀਂ ਦਿਖਾਉਂਦੇ ਹਾਂ ਕਿ ਕਿਵੇਂ ਇੱਥੇ ਆਪਣੀ ਆਪਣੀ ਹਰ ਕੋਈ ਸੇਵਾ ਦੇ ਵਿੱਚ ਮਸਤ ਹੈ। ਇਹ ਦਿਖਾਓ ਜੀ। ਇਹ ਸਿੰਧ ਤੋਂ ਆਏ ਹੋਏ ਕੁਝ ਲੋਕ, ਇੱਕ ਖਾਸ ਡਰੈਸਿੰਗ ਜਿਹੜੀ ਹੈ ਸਿੰਧ ਦੇ ਅੰਦਰ ਦੀ ਥਰ ਦੀ, ਉਹ ਤੁਹਾਨੂੰ ਨਜ਼ਰ ਆਏਗੀ। ਚੌਲਿਸਤਾਨ ਔਰ ਥਰ ਦੀ ਇਹ ਹੀ ਡਰੈਸਿੰਗ ਹੈ। ਇਹ ਹੈ ਉਹ ਪੂਰਾ ਬਾਜ਼ਾਰ ਜਿੱਥੇ ਤੁਹਾਨੂੰ ਹਰ ਸਾਈਡ ਤੇ ਇੱਥੇ ਮੁxtਲਿਫ ਲੰਗਰ ਦੇ ਵਿੱਚ ਚੀਜ਼ਾਂ ਬਣ ਰਹੀਆਂ ਹਨ ਔਰ ਲੋਕ ਇੱਥੋਂ ਲੰਗਰ ਚਖ ਰਹੇ ਆ, ਖਾ ਰਹੇ ਆ। ਜਿੱਥੇ ਚਾਵਾਂ ਹਨ, ਦਹੀਂ ਭੱਲੇ ਆ, ਸਮੋਸੇ ਆ, ਪਕੌੜੇ ਆ, ਹਰ ਚੀਜ਼ ਇੱਥੇ ਤੁਹਾਨੂੰ ਖੁੱਲੀ ਮਿਲ ਰਹੀ। ਆਓ ਜੀ ਤੁਹਾਨੂੰ ਦਿਖਾਉਂਦੇ ਹਾਂ ਕਿ ਚਾਹ ਦੇ ਲੰਗਰ ਤੇ ਇੱਥੇ ਸਟਾਲ ਤੇ ਕੀ ਮੰਜ਼ਰ ਹਨ। ਚਾਹ ਪ੍ਰਸਾਦ ਦੀ ਆਵਾਜ਼ ਲੱਗ ਰਹੀ ਹੈ ਔਰ ਇੱਥੇ ਚਾਹ ਜਿਹੜੀ ਗੁਰੂ ਦੇ ਮੰਨਣ ਵਾਲੇ ਇੱਥੇ ਆ ਰਹੇ ਹਨ ਉਹ ਇੱਥੋਂ ਆ ਕੇ ਪੀ ਸਕਦੇ ਨੇ। ਤਾਂ ਸਾਰਾ ਕੁਝ ਕਿੱਥੋਂ ਆਣਾ ਹੋਇਆ ਜੀ? शिकारपुरी पिशावरी है। हाँ वाह। ਤੇ ਹਰ ਸਾਲ ਆਉਂਦੇ ਹੋ? हाँ साल आंदे पे हो, ਤੇ ਸਿਰਫ ਚਾਹ ਹੀ ਪਿਲਾਉਂਦੇ ਹੋ? चाय पिलाते पे हो, रोटी खिलाते पे हो हाल में। हाँ अमरलाल अमरदास सिंह उसमें पाते हाँ अमरदास सिंह गुलाम शाह लखी हाँ सिंध गुलाम शाह लखी ਇਸ ਸਿੰਧ ਤੋਂ ਆਏ ਹੋ ਸਾਡੇ ਭਾਈ ਆ।
ਤੇ ਇੱਥੇ ਚਾਹ ਦਾ ਇੱਥੇ ਆਵਾਜ਼ਾਂ ਲਾ ਰਹੇ ਨੇ ਜੀ, ਜਿੱਥੇ ਖਲਕਤ ਇੱਥੋਂ ਆ ਕੇ ਚਾਹ ਪੀ ਸਕਦੀ। ਅੱਗੇ ਦਿਖਾਓ ਜੀ, ਅੱਗੇ ਕੀ ਹੋ ਰਹੀ ਹੈ? ਇੱਥੇ ਪਕੌੜੇ ਬਣ ਰਹੇ ਨੇ, ਸਭ ਕੁਝ ਇੱਥੋਂ ਮਿਲ ਸਕਦਾ ਹੈ ਜੀ ਤੁਹਾਨੂੰ। ਇਹ ਚਿਪਸ ਬਣ ਰਹੀ ਹੈ, ਚਿਪਸ ਇੱਥੇ ਤੁਹਾਨੂੰ ਬੱਚੇ ਕਾਫੀ ਨਜ਼ਰ ਆ ਰਹੇ ਨੇ। आओ जी वापस चलिए, वापस मुड़िए। ਅੱਗੇ ਕੁਝ ਦਿਖਾਣਾ ਹੈ? ਹਾਂਜੀ ਆ ਜਾਓ। ਹਾਂਜੀ, ਸਾਡੇ ਕੈਮਰਾਮੈਨ ਕਹਿੰਦੇ ਨੇ ਕਿ ਅੱਗੇ ਤੱਕ ਦਿਖਾਈਏ, ਐਂਡ ਤੱਕ ਦਿਖਾਈਏ, ਸੋ ਦਿਖਾਉਂਦੇ ਹਾਂ ਜੀ। कहाँ से आए? सिंध पनवाकिल से। सिंध। तुसी लाइव जा रहे हो, पंजाबी बोल लेते हो? पंजाबी नहीं बोल। पंजाबी नहीं बोलते। बन्नू आकल से। क्या नाम है आपका? अजीत कुमार। अच्छा अजीत साहब, आप ये बताएं कि हर साल आना होता है? ये साल ही हर आना हुआ? साल बचपन से, बचपन से? जब से पैदा हुआ हूँ। कितनी दफा हो गए आपको यहाँ पे आते हो? कितने साल हो गए? तकरीबन ऐसे समझो मेरी उम्र है 30 साल से। बचपन से अम्मी लेके आती है, आज तक मैं बड़ा हुआ हूँ। बाबे के मेले को, गुरुपुरमा को छोड़ते नहीं है हम। छोड़ते नहीं है। ਇਹ ਸਿੰਧ ਤੋਂ ਜੀ ਸਾਡੇ ਦੋਸਤ ਇਹ ਕਹਿੰਦੇ ਨੇ ਕਿ मैं बचपन तो ਇੱਥੇ आंदा होना हाँ, तो यहाँ पे आके क्या खास ऐसी बात है जो आपको खींच लाती है, हर साल खींच लाती है? बाबे का जो है ना मोहब्बत खींच के ले आती है, बाबे का दर्शन खींच के ले आता है। और यहाँ पे हम हर हफ्ते भी आते हैं। अच्छा, हर हफ्ते भी आते हैं। अच्छा, एक बात बताएं भाईजान कि जो हिंदू कम्युनिटी है, हिंदू मज़हब के मानने वाले हैं, बाबे नानक के साथ उनका लिंक, इनकी मानता वो किस तरीके से करते हैं? क्योंकि ये हिंदू धर्म को बचाने वाला है बाबा गुरु नानक, इसी वजह से सारा हिंदू धर्म यहाँ पे आता है। चलें जी, आपको मुबारक हो प्रकाश पुरब, और आप हर साल आए, यहाँ पे हमें खुशी होती है आप जैसे दोस्तों के आने से। हम बिजनेस करते हैं चावलों का। अच्छा, ज़बरदस्त ज़बरदस्त पंजाब ज़बरदस्त। मिलते रहें जी, आते रहें, इसी तरीके से ही आप पंजाब में आए, हम आपको पंजाबी में कहते हैं जी आया नू, असी हर टाइम तुहानू जी आया नू कहते हैं। शुक्रिया आपकी। शुक्रिया। आओ सर। ਇਹ ਦਿਖਾਓ ਜੀ ਅੰਜਮ ਸਾਹਿਬ, ਇਹ ਕਿਸ ਤਰੀਕੇ ਦੇ ਨਾਲ ਤੁਹਾਨੂੰ ਬੱਚੇ ਜਿੱਥੇ ਨਜ਼ਰ ਆਣਗੇ ਉੱਥੇ ਸਾਰਾ ਕੁਝ ਨਜ਼ਰ ਆਏਗਾ। ਵੈਸੇ ਲਾਈਵ ਦਿਖਾਉਂਦੇ ਆ, ਤੁਸੀਂ ਲਾਓ ਲੰਗਰ ਚਖੋ, ਤੁਸੀਂ ਜੋ ਚੀਜ਼ ਲੈਣਾ ਚਾਹ ਰਹੇ ਹੋ ਲਵੋ।
ਸਫਾਈ ਕਰ ਰਹੇ ਹੋ ਜੀ ਨਾਲ ਨਾਲ? ਜੀ ਹੈ। ਅੱਛਾ ਅੱਛਾ, ਇਹ ਲੋਕ ਜੀ ਨਾਲ ਨਾਲ ਸਫਾਈ ਕਰ ਰਹੇ ਨੇ। ਜੀ ਹੈ। ਤੁਹਾਨੂੰ ਲਿਆਨੇ ਆ ਜਨਾਬ। ਕਿੱਥੋਂ ਆਣਾ ਹੋਇਆ ਤੁਹਾਡਾ? हैदराबाद नो है हैदराबाद ਤੋਂ। ਕੀ ਨਾਮ ਹੈ ਤੁਹਾਡਾ? निर्मल दास ਨਿਰਮਲ ਦਾਸ। ਵਾਹ ਵਾਹ, ਖੁਸ਼ੀ ਹੋਈ ਨਿਰਮਲ ਦਾਸ ਤੁਹਾਨੂੰ ਜੀ ਇੱਥੇ ਦੇਖ ਕੇ। बड़ी खुशी है। ਅੱਜ ਆਣਾ ਹੋਇਆ ਜਾਂ ਕੱਲ ਆਇਓ? आज आए ਅੱਜ ਆਇਓ ਤੇ ਪੂਰੀ ਫੈਮਿਲੀ ਆਈ ਹੈ? जी। ਅੱਛਾ, ਇਹ ਸਾਡੇ ਜਿਸ ਤਰ੍ਹਾਂ ਮੈਂ ਪਹਿਲੇ ਦੱਸ ਰਹੀ ਸੀ ਕਿ ਸਿੰਧ ਤੋਂ ਸਾਡੇ ਇੱਥੇ ਬਹੁਤ ਸੰਗਤਾਂ ਆਉਂਦੀਆਂ ਨੇ ਔਰ ਉਹਦੇ ਵਿੱਚ ਸਿੱਖ ਦੋਸਤ ਵੀ ਸ਼ਾਮਿਲ ਹਨ ਔਰ ਉਹਦੇ ਵਿੱਚ ਜਿਹੜੀ ਹਿੰਦੂ ਕਮਿਊਨਿਟੀ ਦੀ ਵੱਡੀ ਤਾਦਾਦ ਹੈ ਤੁਹਾਨੂੰ ਇੰਟੀਰੀਅਰ ਸਿੰਧ ਦੇ ਵਿੱਚ, ਉਹ ਇੱਥੇ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਤੁਹਾਨੂੰ ਮਿਲੇਗੀ। ਇੰਜੀ ਹੈ ਜੀ। ਕਿਤਨੇ ਲੋग हैं नानक लेवा सिंध के अंदर मनने वाले बाबा नानक जी दे? वैसे तो मेरे आइडिया से 1.5 लाख तक हो जाएगी। 1.5 लाख के करीब। और ज़्यादा पॉपुलेशन कितने है हिंदू धर्म की? ज़्यादा पॉपुलेशन जी जी। कहाँ पाकिस्तान में पूछ रहे हो? जी जी, सिंध के अंदर। सिंध के अंदर? सिंध के अंदर कराची और हैदराबाद। कराची और हैदराबाद की। अच्छा अच्छा। नहीं ਇਹੀ ਹੈ ਬਾਬਾ ਗੁਰੂ ਨਾਨਕ ਦੀ ਉਹ ਸਾਂਝ ਜਿਹੜੀ ਤੁਹਾਨੂੰ ਹਰ ਮਜ਼ਹਬ ਦੇ ਲੋਕਾਂ ਨੂੰ ਜੋੜਦੀ ਹੈ। ਬਾਕੀ ਤੁਹਾਨੂੰ ਐਸਾ ਸੌਰੀ ਟੂ ਸੇ ਹੋਰ ਕਿਧਰੇ ਨਜ਼ਰ ਨਹੀਂ ਆਉਂਦਾ। ਬਾਕੀ ਆਪਣੀਆਂ ਵੰਡੀਆਂ ਉਹ ਵੰਡਾਂ ਜਿਨ੍ਹਾਂ ਨੇ ਇਨਸਾਨਾਂ ਨੂੰ ਨੇੜੇ ਨਹੀਂ ਆਉਣ ਦਿੱਤਾ। ਸੋ ਬਾਬਾ ਗੁਰੂ ਨਾਨਕ ਦੇ ਅਸੀਂ ਇਸ ਦਰ ਤੇ ਆਉਂਦੇ ਹਾਂ ਤਾਂ ਸਾਨੂੰ ਸਾਰੇ ਲੋਕ ਇੱਥੇ ਮਿਲਦੇ ਆ, ਮੁਹੱਬਤਾਂ ਵੰਡਦੇ ਆ ਔਰ ਇਹੀ ਇਨਸਾਨੀਅਤ ਦਾ ਸੱਚਾ ਨੂਰ ਹੈ, ਇਹੀ ਸੱਚਾ ਫਲਸਫਾ। ਸ਼ੁਕਰੀਆ ਜੀ। ਲਓ ਤੁਸੀਂ आओ जी। जी क्या पीछे जा रही हैं? इसकी भरो भाई, इसकी भरो, इसकी भरो, किलो की भरो, किलो की भरो, किलो की ला चला चला भरे 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 ला चला बात बात कर लोग मैंने दे दो बस ये सामने दे दो। सरकार साहब लाइव जा रहे हो, की कहना चाहोगे? आया जी इतने ननकाना साहब आए हैं, बहुत अच्छे इंतजाम देख रहे हैं और लोग बहुत सारे आए ने। लास्ट टाइम भी असी आए सा लेकिन कोविड की वजह तो शायद इतने लोग नहीं आ सके सन, कुछ रिस्ट्रिक्शन सन, लेकिन इस दफ़ा भरपूर लोग आए ने और यात्रा कर रहे हैं। अच्छा, एक मज़े की चीज़ मैं देख रहा वहाँ सिंध तो बहुत ज़्यादा लोग आए ने, बलोचिस्तान तो आए ने, मैनू तो नहीं सी आइडिया, इतने आके पता चलिया सिंध तो बहुत ज़्यादा होंगी। ਅਸੀਂ ਦੋਸਤਾਂ ਨਾਲ ਗੱਲ ਕਰ ਰਹੇ ਸੀ, जितने तो लोग इतने आज भी तुम मिल रहे हैं ज़्यादा जोड़े लोग आए हैं वो सिंध को आए। अच्छा। और एक और चीज़ जिवें पहले मैं गल कर रहा सी दसते जाने कि हिंदू धर्म के लोग जो खासकर सिंध तो है उन्होंने बहुत ज़्यादा लोग इतने जोड़े वो आते हैं। अच्छा, ये चीज़ मैं फर्स्ट टाइम देखी है, मैं यही समझ रहा था कि गुरुद्वारा पे शायद सिर्फ सिख कम्यूनिटी आती है, लेकिन फर्स्ट टाइम मैं इतने आया देखा कि हिंदू धर्म के लोग बहुत ज़्यादा आ रहे हैं। हाँ, वो सारे मजहबों के लोग हैं, लेकिन हिंदू धर्म के लोग सिखों के नाल नाल बहुत बड़ी गिनती के आते हैं। इस वेले इत्थे नाल नाल जिहड़ी रिकॉर्डिंग का सिलसिला है पंजाबी प्रचार का स्टार्ट है, जिहड़ी रिकॉर्डिंग तुहानूं इत्थे मिलणगीਆਂ। अलवा एरे गाला मा तू एरे गाला गाला ना ये लोग रहते हैं। ठीक है, इजाज़त चाहते हैं जी। हुण ਅਸੀਂ दूसरे लाइव ਦੇ ਨਾਲ ਤੁਹਾਡੇ ਨਾਲ ਫਿਰ ਮਿਲਦੇ ਹਾਂ। ਕੋਈ ਅੱਧੇ ਘੰਟੇ ਤੱਕ ਤੁਹਾਨੂੰ ਅੰਦਰ ਦੇ ਸਾਰੇ ਜਿਹੜੇ ਮੰਜ਼ਰ ਹਨ, ਦਰਸ਼ਨ ਦੀਦਾਰ ਆ, ਉਹ ਤੁਹਾਨੂੰ ਅੰਦਰ ਦੇ ਕਰਾਉਂਦੇ ਨੇ। ਤੇ ਹੁਣ ਦਿਓ ਇਜਾਜ਼ਤ ਤੇ
ਅੱਧੇ ਘੰਟੇ ਜਾਂ ਪੌਣੇ ਘੰਟੇ ਦੇ ਵਿੱਚ ਦੁਬਾਰਾ ਮਿਲਦੇ ਹਾਂ। ਬਹੁਤ ਸ਼ੁਕਰੀਆ ਜੀ ਤੁਹਾਡੇ ਸਭ ਦੇ ਨਾਲ ਰਹਿਣ ਦਾ।